ਇਕਨੋਮਿਕਲੀ ਜਿਹੜੀ ਟ੍ਰੇਡ ਵਾਰ ਚੱਲੀ, ਟੈਰਿਫ ਵਾਰ ਚੱਲੀ, ਜਿਸ ਦੇ ਵਿੱਚ ਚਾਈਨਾ ਇੱਕ ਅਹਿਮ ਵੱਡਾ ਪਲੇਅਰ ਸੀਗਾ, ਉਹ ਸੱਟ ਨੂੰ ਝੱਲ ਗਿਆ ਓਵਰਆਲ। ਹੁਣ ਇਸ ਗੱਲਬਾਤ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਇਹ ਜਿਹੜੀ ਟ੍ਰੇਡ ਵਾਰ ਆ ਉਹ ਠੰਡੀ ਹੋਰ ਰਹੇਗੀ? ਕੁਝ ਸੁਧਾਰ ਹੋਣ ਦੇ ਅਸਾਰ ਤੁਹਾਨੂੰ ਨਜ਼ਰ ਆ ਰਹੇ ਆ ਤੇ ਇਹਦਾ ਇਕਨੋਮੀ ਦੇ ਉੱਤੇ ਕੀ ਅਸਰ ਹੈ? I think it's too early to say because unfortunately ਚੱਕਰ ਇਹ ਚੱਲਦਾ ਪਿਆ ਕਿ ਜੋ ਵੀ ਇਸ ਟਾਈਮ ਕਰੰਟ ਮਾਰਕੀਟ ਹੈਗੀ ਹੈ, ਪ੍ਰੈਜ਼ੀਡੈਂਟ ਟਰੰਪ ਨੂੰ ਲੋਕੀ ਜ਼ਿਆਦਾ ਕੋਈ ਵੀ ਵਰਲਡ ਲੈਵਲ ਤੇ ਇਹਨਾਂ ਸੀਰੀਅਸ ਲੈਂਦਾ ਨਹੀਂ ਬਿਕਾਜ਼ ਹੀ ਇਜ਼ ਵੈਰੀ ਵਿਸ਼ੀ ਵਾਸ਼ੀ। ਕੋਈ ਨਹੀਂ, ਕਿਸੇ ਨੂੰ ਨਹੀਂ ਪਤਾ ਕਿ ਅੱਜ ਦਾ ਕੀ ਸਿਸਟਮ ਹੈ ਤੇ ਕੱਲ ਕੀ ਹੋ ਜਾਣਾ। ਸੋ ਆਫ ਕੋਰਸ ਟ੍ਰੇਡ ਟਰੂਸ ਦੇ ਵਿੱਚ ਜਿਹੜੀ ਜਿੱਦਾਂ ਮੈਂ ਗੱਲ ਕੀਤਾ ਕਿ ਟੈਰਿਫ ਪੌਜ਼ਸ, ਐਗਰੀਕਲਚਰ ਪਰਚੇਜ਼, ਰੇਅਰ ਅਰਥ ਮੈਟਲ, ਇਹਨਾਂ ਬਾਰੇ ਗੱਲ ਹੋਈ ਹੈ ਔਰ ਆਈ ਥਿੰਕ ਕਿ ਜੇ ਮੂਵ ਫਾਰਵਰਡ ਕਰਦੀ ਦੈਟਸ ਗੋਇੰਗ ਟੂ ਬੀ ਅ big win for overall global economy। recession ਦਾ ਜਿਹੜਾ ਇਸ ਟਾਈਮ ਸਟੈਂਡ ਅਪ ਬਣਦਾ ਪਿਆ, ਬੇਸਲਾਈਨ ਹੈਗੀ 10 ਤੋਂ ਲੈ ਕੇ 15% ਚਾਂਸਸ ਨੇ recession ਦੇ। ਜੇ ਆ ਜਿਹੜੀਆਂ ਆ ਗੱਲਾਂ ਸਾਰੀਆਂ ਹੋਈਆਂ ਨੇ, ਜੇ ਆਪਣਾ ਟੈਰਿਫ ਪੌਜ਼ ਤੇ ਬਾਕੀ ਜਿਹੜੀਆਂ ਟ੍ਰੇਡ ਡੀਲਸ ਜੇ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜਾ recession ਦਾ ਖਤਰਾ ਉਹ 5% ਹੋ ਜਾਏਗਾ। ਪਰ ਜੇ ਚੀਜ਼ਾਂ ਨਹੀਂ ਹੁੰਦੀਆਂ ਔਰ ਜੇ ਐ ਜਿਹੜੀ ਚੱਲਦਾ ਰਹਿੰਦਾ ਪਿਆ, ਪ੍ਰੈਡਿਕਸ਼ਨਸ ਨੇ ਮਾਰਕੀਟ ਦੀਆਂ, ਉਹ 25 ਤੋਂ ਲੈ ਕੇ 30% ਤੱਕ ਜਿਹੜੀ ਹੈ ਉਹ ਰਿਸੈਸ਼ਨ ਦੇ ਚਾਂਸ ਵੱਧ ਜਾਂਦੇ। ਤੇ ਇਨਫਲੇਸ਼ਨ ਦਾ ਕੀ ਖਤਰਾ ਆਪਾਂ ਦੇਖ ਰਹੇ ਹਾਂ ਇਸ ਟਾਈਮ? ਜਿੱਦਾਂ ਤੁਸੀਂ ਨੰਬਰਸ ਜਿਹੜੇ ਥੋੜੇ ਦੱਸੇ ਆ, ਜਿਹੜਾ ਲੇਟੈਸਟ ਨੰਬਰ ਵੀ ਜਿਹੜੇ ਉਹ ਆਏ ਸੀ ਇੰਨੇ ਜ਼ਿਆਦਾ ਪ੍ਰੋਮਿਸਿੰਗ ਨਹੀਂ ਸੀ ਜਿਹੜੇ ਉਹ ਲੱਗ ਰਹੇ, ਖਾਸ ਕਰਕੇ ਇਨਫਲੇਸ਼ਨ ਨੂੰ ਜਿਹੜਾ ਉਹ ਲੈ ਕੇ। ਇਨਫਲੇਸ਼ਨ ਦਾ ਖਤਰਾ ਤਾਂ ਬਣਿਆ ਹੋਇਆ, ਪਰ ਜਿੱਦਾਂ ਅੱਗੇ ਵੀ ਆਪਾਂ ਗੱਲ ਕੀਤੀ ਹੈ ਕਿ ਇਟ ਆਲ ਡਿਪੈਂਡਸ ਕਿ ਹੁਣ ਇਹ ਜਿਹੜੇ ਜੇ ਆ ਚਾਈਨਾ ਤੇ ਅਮਰੀਕਾ ਦਾ ਜਿਹੜਾ ਵੀ ਬਾਇਲੇਟਰਲ ਗੱਲਾਂ ਸਮਝੌਤੇ ਹੋਏ ਨੇ, ਸਮਝੌਤੇ ਨਹੀਂ ਆ, ਜੋ ਵੀ ਐਟਲੀ ਡਿਸਕਸ਼ਨ ਹੋਈ ਹੈ, ਜੇ ਉਹਦੇ ਉੱਤੇ ਆਪਾਂ ਸਟੇਬਲ ਰਹਿੰਦੇ ਆ ਔਰ ਜੇ ਉਹ ਸ਼ੁਰੂ ਹੋ ਜਾਂਦੇ ਨੇ, ਆਈ ਥਿੰਕ ਦੇयर ਇਜ਼ ਗੋਇੰਗ ਟੂ ਬੀ ਮਚ ਬੈਟਰ ਇੰਪੈਕਟ ਐਂਡ ਗੋਇੰਗ ਟੂ ਬੀ ਵੇ ਮੋਰ ਪ੍ਰੋਮਿਸਿੰਗ ਦੈਨ ਇਟ ਕੁਡ। ਸੋ ਇਹ ਜਿਹੜੀ ਹੁਣ ਸਿਚੁਏਸ਼ਨ ਜਿਹੜੀ ਇਹ ਬਣ ਚੁੱਕੀ ਹੈਗੀ ਆ, ਆਮ ਲੋਕਾਂ ਦੇ ਲਈ ਕੀ ਰਾਏ ਆ, ਕੀ ਜਿਹੜਾ ਉਹ ਕਰਨ ਦੀ ਲੋੜ ਆ? ਪੋਲੀਟੀਸ਼ੀਅਨਸ ਤੋਂ ਤਾਂ ਚਲੋ ਆਸਾਂ ਉਮੀਦਾਂ ਬੰਦੇ ਸਾਰੇ ਜਾਣੇ ਹੀ ਰੱਖਣ, ਕੋਈ ਗੱਲ ਨਹੀਂ, ਪਰ ਰਿਐਲਿਟੀ ਹਿਟਸ ਡਿਫਰੈਂਟ। ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ, ਕੀ ਤੁਸੀਂ ਕਹਿਣਾ ਚਾਹੋ? ਅਨਨੈਸੈਸਰੀ ਖਰਚੇ ਨਾ ਕੀਤੇ ਜਾਣ ਜ਼ਿਆਦੀਆਂ ਘਰਾਂ 'ਚ। ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਥੋੜਾ ਜਿਹਾ ਠਹਿਰ ਜਾਓ, ਬਿਕਾਜ਼ ਆਈ ਥਿੰਕ ਕਿ ਜੋ ਹਾਲਾਤ ਚੱਲਦੇ ਪਏ ਨੇ, ਜੇ ਵਾਕਈ ਰਿਸੈਸ਼ਨ ਆ ਗਈ ਤੇ ਘਰਾਂ ਦੀਆਂ ਕੀਮਤਾਂ, ਓਵਰਆਲ ਰੀਅਲ ਸਟੇਟ ਮਾਰਕੀਟ ਜਿਹੜੀ ਆ ਉਹ ਥੱਲੇ ਜਾਣੀ ਹੈ। ਆਈ ਡੋਂਟ ਥਿੰਕ ਇਹ ਲਿਟਰਲੀ ਕ੍ਰੈਸ਼ ਕਰਨੀ ਹੈ, ਬਟ ਇਟਸ ਗੋਇੰਗ ਟੂ ਇੰਪੈਕਟ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਸੋ ਤੇ ਪ੍ਰੋਗਰਾਮ ਮਾਰਕੀਟ ਪਲਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਸੋ ਆਪਾਂ ਮਾਰਕੀਟ ਪਲਸ ਪ੍ਰੋਗਰਾਮ ਦੇ ਵਿੱਚ US ਦੀ ਇਕਨੋਮੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ ਤੇ ਕੁਝ ਜਿਹੜੇ ਇਕਨੋਮਿਕ ਦੀਆਂ ਚੀਜ਼ਾਂ ਆ ਜਿਨ੍ਹਾਂ ਬਾਰੇ ਲੋਕਾਂ ਨੂੰ ਸੁਣਿਆ ਹੁੰਦਾ ਆ, ਪਰ ਉਹਦਾ ਅਸਲ ਮਤਲਬ ਕੀ ਆ, ਉਹਦੇ ਬਾਰੇ ਜਾਣਨ ਦੀ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਜਿਹੜੀ ਉਹ ਕੋਸ਼ਿਸ਼ ਰਹਿੰਦੀ ਆ। ਰਿਐਲਿਟੀ ਬੇਸਡ ਆ, ਹਾਂ, ਕਿਸੇ ਨੂੰ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਨਹੀਂ ਜੀ ਸਾਰਾ ਕੁਝ ਬਹੁਤ ਵਧੀਆ ਆ, ਝੂਠਾ ਦਲਾਸਾ ਨਹੀਂ, ਜੋ ਰੀਅਲ ਪਿਕਚਰ ਆ ਉਹ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕਰੀਦੀ ਆ। ਫੈਸਲਾ ਬਾਅਦ 'ਚ ਤੁਹਾਡੇ ਹੱਥ ਹੁੰਦਾ ਵੀ ਤੁਸੀਂ ਉਹ ਗੱਲ ਨੂੰ ਸੁਣ ਕੇ ਕਿਵੇਂ ਜਿਹੜਾ ਉਹ ਆਪਣੇ ਲਈ ਇਸ ਨੂੰ ਵਰਤਣਾ ਹੈਗਾ ਆ। ਨਿਰਮਲ ਮਾਨ ਜੀ, ਰਾਸ਼ਟਰਪਤੀ ਟਰੰਪ ਚਾਈਨਾ ਜਾ ਕੇ ਆਏ ਆ, ਉੱਥੇ ਆਪਣੇ ਨਾਲ CEO ਦੀ ਫੌਜ ਲੈ ਕੇ ਗਏ ਸੀਗੇ। ਚਾਈਨਾ ਨੂੰ ਕਹਿੰਦੇ ਵੀ ਉਹ ਕਹਿੰਦੇ ਵੀ ਅਸੀਂ ਖੋਲ੍ਹਣਾ ਆ, ਟਰੇਡ ਕਰਨਾ ਆ, ਸਾਰਾ ਕੁਝ ਕਰਨਾ ਆ। ਉਹ ਕਹਿੰਦੇ ਵੀ ਅਸੀਂ ਜਹਾਜ਼ ਖਰੀਦਾਂਗੇ, ਇਹਨਾਂ ਨੇ ਆਪਣੀਆਂ ਚਿਪਸ ਜਿਹੜੀਆਂ ਉਹ ਦੇ ਦੇਣੀਆਂ। ਇਕਨੋਮਿਕਲੀ ਜਿਹੜੀ ਟ੍ਰੇਡ ਵਾਰ ਚੱਲੀ, ਟੈਰਿਫ ਵਾਰ ਚੱਲੀ, ਜਿਸ ਦੇ ਵਿੱਚ ਚਾਈਨਾ ਇੱਕ ਅਹਿਮ ਵੱਡਾ ਪਲੇਅਰ ਸੀਗਾ, ਉਹ ਸੱਟ ਨੂੰ ਝੱਲ ਗਿਆ ਓਵਰਆਲ। ਹੁਣ ਇਸ ਗੱਲਬਾਤ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਇਹ ਜਿਹੜੀ ਟ੍ਰੇਡ ਵਾਰ ਆ ਉਹ ਠੰਡੀ ਹੋਰ ਰਹੇਗੀ? ਕੁਝ ਸੁਧਾਰ ਹੋਣ ਦੇ ਅਸਾਰ ਤੁਹਾਨੂੰ ਨਜ਼ਰ ਆ ਰਹੇ ਆ ਤੇ ਇਹਦਾ ਇਕਨੋਮੀ ਦੇ ਉੱਤੇ ਕੀ ਅਸਰ ਹੋਵੇਗਾ? ਸੋ ਇਹ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ ਰਾਜਕਰਨ ਤੁਸੀਂ, ਔਰ ਅੱਜ ਸਭ ਤੋਂ ਅੱਜ ਦੇ ਟਾਈਮ ਦੇ ਸਭ ਤੋਂ ਇੰਪੋਰਟੈਂਟ ਗੱਲ ਇਹੀ ਚੱਲਦੀ ਪਈ ਹੈ। ਸੋ ਬਹੁਤ ਜਿਹੜੀਆਂ ਖਾਸ ਇਨਫੋਰਮੇਸ਼ਨ, ਜਿਹੜੀਆਂ ਖਾਸ ਚੀਜ਼ਾਂ ਸਾਹਮਣੇ ਆਈਆਂ ਨੇ, ਜਿਹਦੇ 'ਚ ਆਪਣਾ ਟ੍ਰੇਡ ਟਰੂਸ ਕਹਿੰਦੇ ਪਿਆ ਕਿ ਟ੍ਰੇਡ ਟਰੂਸ, ਇਹਦੇ 'ਚ ਪਲੱਸ ਐਗਰੀਕਲਚਰ ਪਰਚੇਜ਼ ਜਿਹੜਾ ਪਹਿਲਾਂ ਨੇ ਸ਼ੁਰੂ ਕੀਤਾ ਸੀ ਉਹਦੇ ਬਾਰੇ ਗੱਲ ਹੋਈ ਹੈ। ਰੇਅਰ ਅਰਥ ਮੈਥਡ ਦੀ ਡੀਲ ਜਿਹੜੀ ਹੈ ਉਹ ਖਰੀਦਣ ਵਾਸਤੇ ਗੱਲ ਹੋਈ ਹੈ। ਪਰ ਅਨਫੋਰਚੂਨੇਟਲੀ ਆਈ ਥਿੰਕ ਇਟਸ ਟੂ ਅਰਲੀ ਟੂ ਸੇ ਬਿਕਾਜ਼ ਚੱਕਰ ਇਹ ਚੱਲਦਾ ਪਿਆ ਕਿ ਜੋ ਵੀ ਇਸ ਟਾਈਮ ਕਰੰਟ ਮਾਰਕੀਟ ਹੈਗੀ ਹੈ, ਪ੍ਰੈਜ਼ੀਡੈਂਟ ਟਰੰਪ ਨੂੰ ਲੋਕੀ ਜ਼ਿਆਦਾ ਕੋਈ ਵੀ ਵਰਲਡ ਲੈਵਲ ਤੇ ਇਹਨਾਂ ਸੀਰੀਅਸ ਲੈਂਦਾ ਨਹੀਂ ਬਿਕਾਜ਼ ਹੀ ਇਜ਼ ਵੈਰੀ ਵਿਸ਼ੀ ਵਾਸ਼ੀ। ਕੋਈ ਨਹੀਂ, ਕਿਸੇ ਨੂੰ ਨਹੀਂ ਪਤਾ ਕਿ ਅੱਜ ਕੀ ਬਣਨਾ, ਅੱਜ ਦਾ ਕੀ ਸਿਸਟਮ ਹੈ ਤੇ ਕੱਲ ਕੀ ਹੋ ਜਾਣਾ। ਸੋ ਆਫ ਕੋਰਸ ਟ੍ਰੇਡ ਟਰੂਸ ਦੇ ਵਿੱਚ ਜਿਹੜੀ ਜਿੱਦਾਂ ਮੈਂ ਗੱਲ ਕੀਤਾ ਕਿ ਟੈਰਿਫ ਪੌਜ਼ਸ, ਐਗਰੀਕਲਚਰ ਪਰਚੇਜ਼, ਰੇਅਰ ਅਰਥ ਮੈਟਲ, ਇਹਨਾਂ ਬਾਰੇ ਗੱਲ ਹੋਈ ਹੈ ਔਰ ਆਈ ਥਿੰਕ ਕਿ ਜੇ ਮੂਵ ਫਾਰਵਰਡ ਕਰਦੀ ਦੈਟਸ ਗੋਇੰਗ ਟੂ ਬੀ ਅ ਬਿਗ ਵਿਨ ਫॉर ਓਵਰਆਲ ਗਲੋਬਲ ਇਕਨੋਮੀ। ਕਿ ਜਿਹਦੇ ਨਾਲ ਟੋਟਲ ਸਟੈਬਲਾਈਜੇਸ਼ਨ ਆਏਗੀ, ਮਾਰਕੀਟ ਨੂੰ ਰਿਲੀਫ ਮਿਲੇਗੀ। ਪ੍ਰੋਬਲਮ ਅਜੇ ਫਿਰ ਵੀ ਇਹੀ ਹੈਗੀ ਕਿ ਈਵਨ ਟੂਡੇ ਟੈਰਿਫ ਸਟਿਲ ਰਿਮੇਨਸ ਅਰਾਊਂਡ ਬਿਟਵੀਨ 5 to 10% based on different things।
ਸੋ ਗਲੋਬਲ ਫੋਰਕਾਸਟ ਜਿਹੜੀ ਚੱਲਦੀ ਪਈ ਹੈ ਇਸ ਟਾਈਮ GDP ਇੰਕਰੀਜ਼ ਦੀ, ਉਹ ਚੱਲ ਐਨੀਵੇਅਰ ਗਲੋਬਲ ਦਾ ਹੈਗਾ ਇਸ ਟਾਈਮ ਜੋ ਆਫਟਰ ਟਰੰਪ ਐਂਡ ਸ਼ੀ ਸਮਿਟ ਦੇ ਵਿੱਚ 2.8 ਤੋਂ ਲੈ ਕੇ 3% 3.1% ਤੱਕ ਇੰਕਰੀਜ਼ ਹੋਣ ਦੇ ਚਾਂਸਸ ਨੇ। US 2 ਤੋਂ ਲੈ ਕੇ 2.3%। ਚਾਈਨਾ ਵਿਚ ਇਜ਼ ਕਮਿੰਗ ਪ੍ਰੋਬਬਲੀ ਦ ਸਟਰੋਂਗੈਸਟ, ਜਿਨ੍ਹਾਂ ਦੀ ਜਿਹੜੀ ਹੈ 4.8 ਤੋਂ ਲੈ ਕੇ 5.2 ਤੱਕ ਹੈਗੇ। ਔਰ ਯੂਰਪ ਇਜ਼ ਕਮਿੰਗ ਵੀਕੈਸਟ 1 ਤੋਂ ਲੈ ਕੇ 1.3% ਦੇ ਵਿੱਚ। ਸੋ ਇਹ ਕੁਝ ਚੀਜ਼ਾਂ ਨੇ। ਇੱਕ ਹੋਰ ਜਿਹੜੀ ਵੱਡੀ ਚੀਜ਼ ਇਹਦੇ ਸਾਹਮਣੇ ਆਈ ਹੈ ਰਾਜਕਰਨ, ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਕਿ ਜਿਹੜੀ ਰਿਸੈਸ਼ਨ ਦਾ ਜਿਹੜਾ ਇਸ ਟਾਈਮ ਸਟੈਂਡ ਅਪ ਬਣਦਾ ਪਿਆ, ਬੇਸਲਾਈਨ ਹੈਗੀ 10 ਤੋਂ ਲੈ ਕੇ 15% ਚਾਂਸਸ ਨੇ ਰਿਸੈਸ਼ਨ ਦੇ। ਜੇ ਆ ਜਿਹੜੀਆਂ ਆ ਗੱਲਾਂ ਸਾਰੀਆਂ ਹੋਈਆਂ ਨੇ, ਜਿਸ 'ਚ ਆਪਣਾ ਟੈਰਿਫ ਪਾਜ਼ ਤੇ ਬਾਕੀ ਜਿਹੜੀਆਂ ਟ੍ਰੇਡ ਡੀਲਸ 'ਚ ਸ਼ੁਰੂ ਹੋ ਜਾਂਦੀਆਂ ਨੇ, ਤੇ ਜਿਹੜਾ ਰਿਸੈਸ਼ਨ ਦਾ ਖਤਰਾ ਉਹ 5% ਹੋ ਜਾਏਗਾ। ਪਰ ਜੇ ਚੀਜ਼ਾਂ ਨਹੀਂ ਹੁੰਦੀਆਂ ਔਰ ਜੇ ਐਜ ਇਟ ਚੱਲਦਾ ਰਹਿੰਦਾ ਪਿਆ, ਸੋ ਆਪਾਂ ਜੋ ਪ੍ਰੈਡਿਕਸ਼ਨਸ ਨੇ ਮਾਰਕੀਟ ਦੀਆਂ, ਉਹ 25 ਤੋਂ ਲੈ ਕੇ 30% ਤੱਕ ਜਿਹੜੀ ਹੈ ਉਹ ਰਿਸੈਸ਼ਨ ਦੇ ਚਾਂਸ ਵੱਧ ਜਾਂਦੇ ਆ। ਸੋ ਆਈ ਥਿੰਕ ਪਰ ਇਹ ਵੀ ਚੀਜ਼ ਆਪਾਂ ਦੇਖਿਆ ਨਿਮਲ ਮਾਨ ਜੀ, ਵੀ ਹੁਣ ਸਟ੍ਰੇਟ ਆਫ ਹਾਰਮੋਜ਼ ਤਾਂ ਖੁੱਲਿਆ ਨਹੀਂ ਇਹਨਾਂ ਦੀ ਆਪਸੀ ਗੱਲਬਾਤ ਤੋਂ ਬਾਅਦ 'ਚ ਵੀ। ਉਹਦੇ ਨਾਲ ਅੱਜ ਆਪਾਂ ਮਾਰਕੀਟ 'ਤੇ ਅਸਰ ਦੇਖਿਆ ਵੀ ਜਿਹੜੀਆਂ ਅਮਰੀਕਾ ਦੀ ਮਾਰਕੀਟਸ ਦੇ ਉੱਤੇ ਉਹ ਡਾਊਨ ਗਈਆਂ, ਸੈਲ ਆਫ ਜਿਹੜਾ ਉਹ ਹੋ ਗਿਆ ਬਹੁਤ ਜ਼ਿਆਦਾ। ਸੋ ਵਾਟ ਡਜ਼ ਇਟ ਟੈਲ ਵੀ ਇਹ ਗੱਲਬਾਤ ਦੇ ਕਿਤੇ ਹੁਣ ਇੱਦਾਂ ਤਾਂ ਨਹੀਂ ਹੋਣ ਲੱਗ ਗਿਆ ਗਲੋਬਲ ਲੀਡਰ ਜੋ ਸੁਣਨਾ ਚਾਹੁੰਦੇ ਲੋਕ ਉੱਦਾਂ ਦੇ ਬਿਆਨ ਜੇ ਦੇ ਰਹੇ ਆ, ਉਹਨਾਂ ਦੀ ਗੱਲ ਦੇ ਵਿੱਚ ਕੋਈ ਵਜਨ ਹੁੰਦਾ ਨਹੀਂ ਆ, ਮਾਰਕੀਟ ਫਿਰ ਉਸ ਹਿਸਾਬ ਨਾਲ ਰਿਐਕਟ ਕਰ ਰਹੀ ਹੈ। ਬਿਲਕੁਲ। ਔਰ ਖਾਸ ਕਰਕੇ ਜੋ ਵੀ ਦੇਖੋ, ਜਦੋਂ ਪ੍ਰੈਜ਼ੀਡੈਂਟ ਟਰੰਪ ਆਇਆ, ਜਿਹਦੇ 'ਚ ਇੱਕ ਮੇਜਰ ਹੈ ਕਿ ਮੋਸਟਲੀ ਫਰਾਈਡੇ ਦੇ ਵਿੱਚ ਮਾਰਕੀਟ ਡਰੋਪ ਕਰਦੀ ਹੁੰਦੀ ਹੈ ਬੇਸਡ ਔਨ ਜਿਹੜੀਆਂ ਪ੍ਰੋਡਕਸ਼ਨਸ ਨੇ। ਔਰ ਬਾਕੀ ਜਿੱਦਾਂ ਤੁਸੀਂ ਕਿਹਾ ਹੀ ਹੈ ਕਿ ਜਿੰਨਾ ਚਿਰ ਹੁੰਦਾ ਨਹੀਂ, ਇਹ ਦੋ ਚੀਜ਼ਾਂ, ਇੱਕ ਪਾਸੇ ਡਿਕਟੇਟਰ ਹੈ, ਦੂਜੇ ਪਾਸੇ ਵਾਨਾ ਬੀ ਡਿਕਟੇਟਰ ਹੈ। ਸੋ ਇਟਸ ਡਿਫਿਕਲਟ ਟੂ ਬਿਲੀਵ ਈਦਰ ਆਫ ਦੈਮ। ਪਰ ਜੇ ਚੀਜ਼ਾਂ ਇੰਪਲੀਮੈਂਟ ਹੋਣੀ ਸ਼ੁਰੂ ਹੋ ਜਾਂਦੀਆਂ ਨੇ, ਸੋ ਆਈ ਥਿੰਕ ਕਿ ਓਵਰਆਲ ਗਲੋਬਲ ਇਕੋਨਮੀ, everyone, from Asia to Europe to China to US, ਪੂਰਾ ਵਰਲਡ ਇਸ ਪਾਸੇ ਵੇਖਦਾ ਪਿਆ। ਸੋ ਆਈ ਡੋਂਟ ਥਿੰਕ ਕਿ ਸਾਡੇ ਕੋ ਜਾਂ ਕਿਸੇ ਕੋ, ਈਵਨ ਆਈ ਥਿੰਕ ਜਿਹੜੇ ਲੀਡਰ ਅੱਜ ਸਮਝੌਤਾ ਵੀ ਕਰਕੇ ਆਏ ਨੇ, ਚਾਹੇ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛ ਲਓ ਜਾਂ ਪ੍ਰੈਜ਼ੀਡੈਂਟ ਚੀਨ ਨੂੰ ਪੁੱਛ ਲਓ ਕਿ ਹਾਂ ਵੀ ਤੁਹਾਡਾ ਕੀ ਐਕਸਪੈਕਟੇਸ਼ਨ ਹੈ, ਆਈ ਥਿੰਕ ਦੇ ਆਰ ਸਟਿਲ ਐਵਰੀਵਨ ਇਜ਼ ਹੰਕੀ ਡੋਰੀ, ਨੋਬਡੀ ਨੋਜ਼ ਕਿ ਬਣਨਾ ਕੀ ਆਉਣ ਵਾਲੇ ਸਿਸਟਮ ਦੇ ਵਿੱਚ। ਸੋ ਆਈ ਥਿੰਕ ਰਾਈਟ ਨਾਓ ਇਟਸ ਵੈਰੀ 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 ਵੋਲੇਟਾਈਲ। ਕੈਵਿਨ ਵਾਰਸ਼ ਕੁਝ ਕਰ ਸਕਣਗੇ? ਨਵੇਂ ਆਪਾਂ ਨੂੰ ਫੈਡ ਦੇ ਚੇਅਰਮੈਨ ਜਿਹੜੇ ਆ ਉਹ ਮਿਲ ਗਏ ਆ, ਸੈਨੇਟ ਨੇ ਉਹਨਾਂ ਨੂੰ ਅਪਰੂਵ ਕਰਤਾ ਆ। ਟੈਸਟੀਮੋਨੀ 'ਚ ਕਹਿੰਦੇ ਸੀਗੇ ਵੀ ਮੈਂ ਟਰੰਪ ਦੇ ਕਹੇ ਤਾਂ ਇੰਟਰਸਟ ਰੇਟ ਨਹੀਂ ਘਟਾਊਂਗਾ। ਜਿੱਦਾਂ ਦੇ ਹੁਣ ਨੰਬਰ ਆ ਰਹੇ ਆ ਇਨਫਲੇਸ਼ਨ ਦੇ, ਤੇ ਉਹ ਸਾਰਾ ਕੁਛ ਤੁਹਾਨੂੰ ਲੱਗਦਾ ਵੀ ਉਹ ਪੰਗਾ ਲੈ ਲੈਣਗੇ ਇੰਟਰਸਟ ਰੇਟ ਨੂੰ ਘਟਾਉਣ ਦਾ? ਵੈਲ ਦੇਖੋ, ਆਪਾਂ ਇਹਦੇ ਅੱਗੇ ਪਹਿਲਾਂ ਵੀ ਤਾਂ ਬੜਾ ਡਿਟੇਲਸ ਪ੍ਰੋਗਰਾਮ ਕੀਤਾ, ਔਰ ਟਰੰਪ ਦੀ ਕੋਸ਼ਿਸ਼ ਤੇ ਇਹੀ ਰਹਿਣੀ ਕਿ ਵੱਧ ਤੋਂ ਵੱਧ ਡ੍ਰੌਪ ਕਰਨ, ਔਰ ਜਿਹਦੇ ਸ਼ਾਰਟ ਟਰਮ ਇੰਪੈਕਟਸ ਤੇ ਚੰਗੇ ਹੋਣੇ ਨੇ। ਔਰ ਜੋ ਗੱਲ ਉਹਨਾਂ ਨੇ ਕਹੀ ਕਿ ਮੈਂ ਟਰੰਪ ਦੇ ਕਹੇ ਤੇ ਰੇਟ ਨਹੀਂ ਘਟਾਵਾਂਗਾ, ਆਫ ਕੋਰਸ ਉਹਨਾਂ ਨੂੰ ਉਹੀ ਕਹਿਣੀ ਪੈਣੀ ਹੈ, ਬਿਕਾਜ਼ ਦੈਟਸ ਇਲੈਕਟ ਵੀ ਹੋਣਾ ਆ। ਹਾਂਜੀ, ਇਲੈਕਟ ਵੀ ਹੋਣਾ ਆ, ਵੀ ਨੋਮੀਨੇਟ ਅਪਰੂਵ ਵੀ ਕਰਾਉਣੀ ਆ। ਇਹ ਵੀ ਇਸ ਟਾਈਮ ਸਿਚੁਏਸ਼ਨ ਦੇ ਵਿੱਚ ਮਤਲਬ ਇਹੀ ਉਮੀਦ ਕਰ ਸਕਦੇ ਹਾਂ ਕਿ ਫੈਡ ਜਿਹੜੀ ਹੈ ਉਹਦੀ ਇੰਡੀਪੈਂਡੈਂਸ ਹੈ ਉਹ ਬਰਕਰਾਰ ਰਹੇ, ਔਰ ਉਹਦੇ ਨਾਲ ਭਾਵੇਂ ਸਾਨੂੰ ਸ਼ਾਰਟ ਟਰਮ ਨੁਕਸਾਨ ਹੋਣਗੇ, ਪਰ ਲੌਂਗ ਟਰਮ ਦਾ ਜ਼ਿਆਦਾ ਫਾਇਦਾ ਹੋਏਗਾ। ਐਂਡ ਜਿਹੜਾ ਲੌਂਗ ਟਰਮ ਦਾ ਨੁਕਸਾਨ ਇੰਨਾ ਜ਼ਿਆਦਾ ਹੋ ਸਕਦਾ ਸ਼ਾਰਟ ਟਰਮ ਦੇ ਫਾਇਦੇ ਵਿੱਚ। ਆਈ ਥਿੰਕ ਜਿਹੜੀ ਫੈਡ ਦੀ ਜਿਹੜੀ ਇੰਡੀਪੈਂਡੈਂਸ ਹੈ, ਜਿਹੜੀ ਇੰਨੇ ਪਿਛਲੇ 200 ਸਾਲ ਤੋਂ ਚੱਲਦੀ ਆ ਰਹੀ ਹੈ, ਇਟ ਸ਼ੁੱਡ ਸਟੇ ਦੈਟ ਵੇ, ਵੀ ਹੋਪ ਸੋ। ਤੇ ਇਨਫਲੇਸ਼ਨ ਦਾ ਕੀ ਖਤਰਾ ਆਪਾਂ ਦੇਖ ਰਹੇ ਹਾਂ ਇਸ ਟਾਈਮ? ਜਿੱਦਾਂ ਤੁਸੀਂ ਨੰਬਰਸ ਜਿਹੜੇ ਥੋੜ੍ਹੇ ਦੱਸੇ ਆ, ਜਿਹੜਾ ਲੇਟੈਸਟ ਨੰਬਰ ਵੀ ਜਿਹੜੇ ਉਹ ਆਏ ਸੀ ਇੰਨੇ ਜ਼ਿਆਦਾ ਪ੍ਰੋਮਿਸਿੰਗ ਨਹੀਂ ਸੀ ਜਿਹੜੇ ਉਹ ਲੱਗ ਰਹੇ, ਖਾਸ ਕਰਕੇ ਇਨਫਲੇਸ਼ਨ ਨੂੰ ਜਿਹੜਾ ਉਹ ਲੈ ਕੇ। ਬਿਲਕੁਲ, ਇਨਫਲੇਸ਼ਨ ਜਿਹੜੀ ਦੇਖੋ ਜੀ ਇਸ ਟਾਈਮ ਇਕੋਨਮੀ ਤੇ ਕੂਲ ਡਾਊਨ ਹੁੰਦੀ ਪਈ ਹੈ। ਰਾਈਟ ਨਾਓ ਜਿਹੜੇ ਮੇਜਰ ਜਿਹੜੇ ਇੰਪੈਕਟ ਪਾਉਂਦੇ ਨੇ ਫੂਡ, ਐਨਰਜੀ ਤੇ ਹਾਊਸਿੰਗ, ਉਹਨਾਂ ਦੀ ਚਾਰੇ ਪਾਸੇ ਉਹਨਾਂ ਤਿੰਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਪ੍ਰਾਈਸਿਸ ਵਧੇ ਹੋਏ ਨੇ। ਐਨਰਜੀ, ਫੂਡ ਤੇ ਹਾਊਸਿੰਗ, ਜਿਹੜੀਆਂ ਮੇਨ ਰੋਟੀ, ਕੱਪੜਾ, ਮਕਾਨ, ਜਿਹੜਾ ਮੇਨ ਜ਼ਰੂਰਤਾਂ ਨੇ ਉਹ ਵਧੀਆਂ ਹੋਈਆਂ ਨੇ, ਤੇ ਉਹਦੇ ਕਰਕੇ ਇਨਫਲੇਸ਼ਨ ਆਲਮੋਸਟ 3 ਤੋਂ ਉੱਤੇ ਪਹੁੰਚੀ ਹੋਈ ਹੈ, ਜਿੱਥੇ 2 ਤੋਂ ਥੱਲੇ ਚਾਹੀਦੀ ਸੀ, 2 ਜਾਂ 2 ਤੋਂ ਥੱਲੇ ਚਾਹੀਦੀ ਸੀ। ਇਨਫਲੇਸ਼ਨ ਦਾ ਖਤਰਾ ਤਾਂ ਬਣਿਆ ਹੋਇਆ, ਪਰ ਜਿੱਦਾਂ ਅੱਗੇ ਵੀ ਆਪਾਂ ਗੱਲ ਕੀਤੀ ਹੈ ਕਿ ਇਟ ਆਲ ਡਿਪੈਂਡਸ ਕਿ ਹੁਣ ਇਹ ਜੇ ਚਾਈਨਾ ਤੇ ਅਮਰੀਕਾ ਦਾ ਜਿਹੜਾ ਵੀ ਬਾਇਲੈਟਰਲ ਗੱਲਾਂ ਸਮਝੌਤੇ ਹੋਏ ਨੇ, ਸਮਝੌਤੇ ਨਹੀਂ ਹੈ, ਜੋ ਵੀ ਐਟਲੀ ਡਿਸਕਸ਼ਨ ਹੋਈ ਹੈ, ਜੇ ਉਹਦੇ ਉੱਤੇ ਆਪਾਂ ਸਟੇਬਲ ਰਹਿੰਦੇ ਹਾਂ ਔਰ ਜੇ ਉਹ ਸ਼ੁਰੂ ਹੋ ਜਾਂਦੇ ਨੇ, ਆਈ ਥਿੰਕ ਦੇयर ਇਜ਼ ਗੋਇੰਗ ਟੂ ਬੀ ਮਚ better impact
and it's going to be way more promising than it could be. ਨਿਰਮਲ ਮਾਨ ਜੀ, ਇਹ ਚੀਜ਼ ਦੱਸਿਓ, ਰਿਐਲਿਟੀ ਦੇ ਵਿੱਚ ਦੱਸਿਓ, ਰੀਅਲ ਦੱਸਿਓ, ਕੋਈ ਸ਼ੂਗਰ ਕੋਟਿੰਗ ਨਹੀਂ ਇਹਦੇ ਵਿੱਚ। ਹੁਣ ਦੋਨੋਂ ਨੇਤਾ ਇਕੱਠੇ ਸੀਗੇ, ਕੋਈ ਡੀਲ ਤੇ ਸਾਈਨ ਨਹੀਂ ਹੋਈ, ਕੁਝ ਸਾਹਮਣੇ ਨਹੀਂ ਆਈ, ਕੋਈ ਜੁਆਇੰਟ ਸਟੇਟਮੈਂਟ ਨਹੀਂ ਹੋਈ। ਦੋਨਾਂ ਮੁਲਕਾਂ ਨੇ ਆਪੋ ਆਪਣੇ ਕਲੇਮ ਕੀਤੇ, ਕਿਸੇ ਦੇ ਕਲੇਮ ਨੂੰ ਦੂਜੇ ਮੁਲਕ ਨੇ ਪੁਸ਼ਟ ਨਹੀਂ ਕੀਤਾ ਵੀ ਹਾਂ ਵਾਕਈ ਇਹ ਗੱਲ ਹੋਈ ਆ ਜਾਂ ਇਸ ਚੀਜ਼ ਦੇ ਉੱਤੇ ਆਪਾਂ ਮੰਨੇ ਆ। ਵਟ ਡਜ਼ ਇਟ ਰੀਅਲੀ ਟੈਲ ਕਿ ਆਪਾਂ ਵਾਕਿਆ ਇਕਨੋਮਿਕ ਸੁਧਾਰ ਵੱਲ ਨੂੰ ਵੱਧ ਰਹੇ ਆ ਜਾਂ ਨਹੀਂ, ਕਿ ਸਿਰਫ ਲੋਕਾਂ ਨੂੰ ਦੁਨੀਆ ਦੀਆਂ ਅੱਖਾਂ 'ਚ ਘੱਟਾ ਹੀ ਪਿਆ ਹੈ? Well, I think you answer your own question. ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕੋਈ ਕਲੈਰਿਟੀ ਹੈ ਨਹੀਂ, ਬਿਲਕੁਲ ਐਂਬੀਗੁਇਟੀ ਹੈ, ਕਿਉਂਕਿ ਜੇ ਤੁਹਾਡੇ ਦੇ ਵਿੱਚ ਐਕਚੁਅਲੀ ਪੂਰੀ ਭਾਵਨਾ ਹੈਗੀ ਹੈ ਟੂਵਰਡ ਇੰਪਰੂਵਮੈਂਟ ਔਰ ਚੀਜ਼ਾਂ ਨੂੰ ਰਿਜ਼ੋਲਵ ਕਰਨ ਦੀ, ਤੇ ਆਫਕੋਰਸ ਕੋਈ ਨਾ ਕੋਈ ਸਮਝੌਤੇ ਹੋਣੇ ਚਾਹੀਦੇ ਹਨ, ਕੋਈ ਨਾ ਕੋਈ ਏਜੰਡਾ ਲੈ ਕੇ ਜਾਣਾ ਚਾਹੀਦਾ, ਬਿਕੋਜ਼ ਇੱਥੋਂ ਜੇ ਚੱਲਦੇ ਹਨ, ਜਦੋਂ ਚੱਲੀ ਸੀ ਪੂਰੀ ਦੀ ਪੂਰੀ ਟੀਮ, ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੀ ਬਾਕੀ ਟੀਮ, ਜਿਹਦੇ 'ਚ ਮੈਜੋਰਿਟੀ ਜਿੱਦਾਂ ਤੁਸੀਂ ਕਿਹਾ ਕਿ ਆਲਮੋਸਟ 90% ਜਿਹੜੇ ਬਸ ਸਿਰਫ ਬਿਜ਼ਨਸ ਲੀਡਰਸ ਹੀ ਗਏ ਨੇ, ਤੇ ਉਹ ਜਿਹੜੀ ਕੈਬਨਿਟ ਉਹ ਕਹਿ ਕੇ ਜਾਂਦੀ ਕਿ ਦਿਸ ਇਜ਼ ਅਵਰ ਏਜੰਡਾ, ਕਿ ਆਪਾਂ ਕਰਨ ਚੱਲੇ ਹਾਂ, ਆਪਾਂ ਮੀਟਿੰਗ ਵੀ ਕਿਤੇ ਕਰਨ ਜਾਈਏ ਕਿਸੇ ਨਾਲ, ਤੇ ਆਪਾਂ ਤਾਂ ਵੀ ਘਰੋਂ ਉਹਦਾ ਏਜੰਡਾ ਬਣਾ ਕੇ ਜਾਈਦਾ, ਔਰ ਐਟਲੀਸਟ ਉਹ ਵੀ ਕਰਦੇ। ਸੋ ਆਈ ਥਿੰਕ ਦੇ ਐਕਚੁਅਲੀ ਇਟਸ ਮੋਰ ਆਫ ਆਪਣਾ ਇੱਕ ਦੂਜੇ ਦਾ ਜਿੱਦਾਂ ਤੁਸੀਂ ਗੱਲ ਕਹੀ ਕਿ ਅੱਖਾਂ 'ਚ ਘਾਟਾ ਪਾਉਣ ਵਾਲੀ ਗੱਲ ਹੈ, ਕਿ ਬਿਲਕੁਲ ਕਿ ਦੂਜੀਆਂ ਕੰਪਨੀਆਂ ਦੀਆਂ ਬੈਕਡੋਰ ਡੀਲਸ ਕਰਾਉਣ ਗਏ ਸੀ। ਇਹ ਤਾਂ ਹੁਣ ਦਿਸ ਇਜ਼ ਡੈਫੀਨਿਟਲੀ that's definitely ਦੇਖੋ, ਹੁਣ ਬੈਕਡੋਰ ਡੀਲਾਂ ਵੀ ਕਿੰਨੀਆਂ ਹੋਈਆਂ, ਹੂ ਨੋਸ ਕਿੰਨੀਆਂ ਉਹਦੇ 'ਚ ਕਿੰਨੀਆਂ ਕਿੱਥੇ ਤੱਕ ਗੱਲ ਪਹੁੰਚੀਆਂ ਨੇ, ਬਿਕੋਜ਼ ਜਿਹੜੀ ਬੈਕਡੋਰ ਡੀਲਾਂ ਦੇ ਉੱਤੇ ਗੱਲ ਚੱਲਦੀ ਪਈ ਹੈ, ਮੈਜੋਰਿਟੀ ਆਫ ਦੋਸ ਜਿਹੜੇ ਇੱਥੋਂ ਗਏ ਨੇ ਉਹਨਾਂ ਦਾ ਆਪਣੀ ਟਸਲ ਚੱਲਦੀ ਪਈ ਹੈ। ਆਫਕੋਰਸ ਐਨਵੀਡੀਆ ਵਾਂਟਸ ਟੂ ਸੈਲ देयर ਚਿਪ, ਬਟ ਉਹਨਾਂ ਨੇ ਆਪਣੀ ਚਿਪ ਡਿਵੈਲਪ ਕਰ ਲਈ ਹੈ। ਇਲਾਨ ਮਸਕ ਦਾ ਕਾਰ ਦਾ ਬਿਜ਼ਨਸ ਸੀ, ਉਹ ਆਲਮੋਸਟ ਇੱਥੋਂ ਠੱਪ ਹੋ ਚੁੱਕਾ, ਉਹਨਾਂ ਨੇ ਆਪਣਾ ਖੜਾ ਕਰ ਲਿਆ। ਦੇ ਡੋਂਟ ਵਾਂਟ ਟੂ ਚਾਈਨਾ ਚਾਹੇਗਾ ਕਿ ਆਪਣੀ ਕਾਰਾਂ, ਆਪਣੇ ਜਿਹੜੇ ਇਲੈਕਟ੍ਰਿਕ ਕਾਰਾਂ ਨੇ ਉਹਨਾਂ ਦੀ ਮਾਰਕੀਟ ਇੱਥੇ ਖੋਲੀ ਜਾਏ, ਪਰ ਇੱਥੋਂ ਜਿਹੜੀ ਅਮਰੀਕਨ ਲੌਬੀ ਹੈ, ਇਹ ਨਹੀਂ ਸਿਰਫ ਟੈਸਲਾ ਲੌਬੀ, ਥਰੂ ਆਊਟ ਜਿੰਨੀ ਵੀ ਆਟੋਮੋਬਾਈਲ ਕੰਪਨੀਆਂ ਜਿੰਨੀਆਂ ਸਾਰੀਆਂ ਵੀ ਉਹਨੂੰ ਬਲੌਕ ਕਰਨਾ ਚਾਹੁੰਦੀਆਂ ਨੇ, ਬਿਕੋਜ਼ ਜੇ ਸੋ ਸਸਤੀਆਂ ਕਾਰਾਂ ਆ ਗਈਆਂ ਤਾਂ ਸਾਰੇ ਭੱਠਾ ਬਹਿ ਜਾਣਾ ਇਹਨਾਂ ਦਾ। ਮਤਲਬ ਦੇਖੋ ਗੱਲ ਨਾ, ਜਿਹੜੀ ਇੱਥੇ ਕਾਰ 1.5 ਲੱਖ ਦੀ 80,000 ਦੀ ਆਉਣ ਡਈ ਹੈ, ਉਹ ਉੱਥੇ 25-30,000 ਦੀ ਕਾਰਾਂ ਦੇਣ ਡੇ ਨੇ ਵਿਦ ਮਚ ਬੈਟਰ ਫੀਚਰਸ। ਤੇ ਹੁਣ ਤੇ ਲੋਕੀ ਇਹ ਵੀ ਕਿਆਫੇ ਲਾ ਰਹੇ ਨੇ ਕਿ ਕਿਉਂਕਿ ਦੋਵੇਂ ਪਾਸੇ ਬਾਰਡਰ ਦੇ ਦੋਵੇਂ ਪਾਸੇ ਕੈਨੇਡਾ ਤੇ ਔਰ ਇੱਧਰ ਮੈਕਸੀਕੋ ਵਾਲੇ ਪਾਸੇ ਵੀ ਕਾਰਾਂ ਵਿਕਣੀ ਸ਼ੁਰੂ ਹੋ ਗਈਆਂ ਨੇ। ਐਟ ਸਮ ਪੁਆਇੰਟ ਪੀਪਲ ਗੋਇੰ ਟੂ ਸਟਾਰਟ ਬ੍ਰਿੰਗਿੰਗ ਦੋਸ ਕਾਰਸ ਓਵਰ ਹੇਅਰ। ਇੰਪੋਰਟ ਚੀਜ਼ਾਂ ਬਸ ਕਹਿਣ ਆਈ ਥਿੰਕ ਇਨਵੈਸਟਰਸ ਨੇ ਫਿਰ ਤਾਂ ਦੇਖ ਲਿਆ ਤਾਂ ਹੀ ਵੀ ਦੇ ਰੀਅਲਾਈਜ਼ਡ ਵੀ ਕੁਝ ਬਣਿਆ ਤਾਂ ਹੈ ਨਹੀਂ, ਇਸ ਲਈ ਫਿਰ ਸੈਲ ਆਫ ਹੋਇਆ ਅੱਜ ਮਾਰਕੀਟ 'ਚ। ਬਿਲਕੁਲ ਆਈ ਥਿੰਕ ਐਗਜ਼ੈਕਟਲੀ ਕੋਈ ਪ੍ਰੋਮਿਸਿੰਗ ਸਿਰਫ ਗੱਲਾਂ ਬਾਤਾਂ ਨੇ, ਜਿੱਦਾਂ ਪੋਲੀਟੀਕਲ ਜਿੱਦਾਂ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਆ ਕੇ ਵਾਅਦੇ ਹੁੰਦੇ, ਸਮਝੌਤੇ ਹੁੰਦੇ ਨੇ, ਔਰ ਉਹ ਵੀ ਨਹੀਂ ਕੋਈ ਗੱਲ ਕੀਤਾ ਜਾਏ। ਖਾਸ ਕਰਕੇ ਦੇਖੀ ਜਾਓ ਤੇ ਇਨ ਦਿਸ ਹੋਲ ਸਿਨੈਰੀਓ, ਜੇ ਤੁਸੀਂ ਬਾਡੀ ਲੈਂਗੁਏਜ ਦੇਖੋ ਜਾਂ ਟੋਟਲ ਸੈਟਅਪ ਵੀ ਦੇਖੋ, ਪ੍ਰੈਜ਼ੀਡੈਂਟ ਚੀ ਲੁੱਕ ਮਚ ਸਟਰੋਂਗਰ as compared to President Trump. I think that's the point he wanted to make. ਪਰ ਇੱਧਰ ਆ ਕੇ ਹੁਣ ਦੇਖਿਓ, ਕੱਲ ਜਦੋਂ ਆਉਣਾ ਇੱਥੇ, ਇਹ ਤੇ ਚੀਜ਼ਾਂ ਬਿਲਕੁਲ ਨਵੀਆਂ, ਮੰਡੇ ਨੂੰ ਨਵੀਆਂ ਸਟੇਟਮੈਂਟਸ ਆਉਣੀਆਂ ਕਿ ਅਸੀਂ ਤੇ ਲਿਆਤੀਆਂ ਨੇਰੀਆਂ ਚੱਕਤੇ ਫੱਟੇ। ਮੰਡੇ ਨੂੰ ਹੋਰ ਬੜੀਆਂ ਇੰਟਰਸਟਿੰਗ ਸਟੇਟਮੈਂਟ ਜਿਹੜੀਆਂ ਨੇ ਉਹ ਆਉਣੀਆਂ ਨੇ, ਔਰ ਮਾਰਕੀਟ ਇਸ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਾਇਮਰਲੀ ਚੱਕਰ ਇਹ ਹੈ ਕਿ ਜਿਹੜੇ ਸਾਡੀ ਕਰੰਟ ਐਡਮਿਨਿਸਟ੍ਰੇਸ਼ਨ ਹੈ, ਦੇ ਆਰ ਮੋਰ ਇਨਟੂ ਆਪਣੇ ਪਰਸਨਲ ਬੈਨੀਫਿਟਸ ਵਾਸਤੇ, ਜਾਂ ਜਿਹੜੇ ਅਰਾਊਂਡ ਉਹਨਾਂ ਦੇ ਅਰਾਊਂਡ ਕਰਾਉਨੀਜ਼ ਹੈਗੇ ਨੇ, ਤੇ ਉਹਨਾਂ ਦਾ ਬੈਨੀਫਿਟ ਜ਼ਿਆਦਾ। ਆਈ ਥਿੰਕ ਕਾਮਨ ਮੈਨ ਇਜ਼ ਲੂਜ਼ਿੰਗ ਰਾਈਟ ਨਾਓ, ਸੋ ਕਾਮਨ ਮੈਨ ਹੈਜ਼ ਟੂ ਥਿੰਕ ਆਫ देयर ਓਨ। ਅਨਫੋਰਚੂਨੇਟਲੀ ਇਸ ਪਾਸੇ ਮਤਲਬ ਜੇ ਮਾਰਕੀਟ 'ਚ ਵੀ ਕਿਸੇ ਨੂੰ ਪਤਾ ਹੋਏ ਤੇ ਮਾਰਕੀਟ ਵੀ ਉਸ ਹਿਸਾਬ ਨਾਲ ਮੂਵ ਕਰੇ। ਸੋ ਇਹ ਜਿਹੜੀ ਅਨਸਰਟਨਟੀ ਹੈ, ਇਹਦਾ ਫਾਇਦਾ ਸਿਰਫ ਥੋੜੇ ਜਿਹੇ ਲੋਕ ਜਿਹੜੇ ਰੀਅਲੀ ਹਾਈ ਅਪ ਉਹ ਚੁੱਕਦੇ ਪਏ ਨੇ, ਬਾਕੀ ਇਹ ਕੰਮ ਇੱਦਾਂ ਚੱਲੀ ਜਾਣਾ ਅੱਜ ਤੱਕ। ਇੱਥੇ ਮੈਂ ਇੱਕ ਬਿਆਨ ਜਿਹੜਾ ਉਹਨਾਂ ਦਾ ਤੁਹਾਡੇ ਧਿਆਨ 'ਚ ਲਵਾਉਣਾ। ਟਰੰਪ ਹੋਣਾ ਨੇ ਚਾਈਨਾ ਜਾਣ ਤੋਂ ਪਹਿਲਾਂ ਕਿਹਾ ਸੀਗਾ ਵੀ ਮੈਨੂੰ ਆਮ ਅਮਰੀਕਨ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਨਾਲ ਕੋਈ ਮਤਲਬ ਨਹੀਂ। ਬਾਅਦ 'ਚ ਉਹਨਾਂ ਦੀ ਪਾਰਟੀ ਦੇ ਜਿਹੜੇ ਰਫੂਗੀਰ ਆ ਉਹ ਆਏ, ਉਹ ਕਹਿੰਦੇ ਨਹੀਂ ਇੱਦਾਂ ਨਹੀਂ, ਪ੍ਰੈਜ਼ੀਡੈਂਟ ਨੂੰ ਬਹੁਤ ਧਿਆਨ ਆ ਲੋਕਾਂ ਦੀ, ਅਮਰੀਕਨਸ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਦਾ। ਕੀ ਉਹਨਾਂ ਦੇ ਕੋਲੋਂ ਅਚਨਚੇਤੇ ਸੱਚ ਨਿਕਲ ਗਿਆ ਮੂੰਹੋਂ? ਆਈ ਥਿੰਕ ਅਚਨਚੇਤੇ ਨਹੀਂ, ਬਿਲਕੁਲ ਸੋਚਿਆ ਸਮਝਿਆ ਸੱਚ ਹੈ, ਬਿਕੋਜ਼ ਉਹ ਸਟੇਟਮੈਂਟ ਇੱਕ ਵਾਰੀ ਨਹੀਂ, ਉਹਨਾਂ ਨੇ ਸਟੇਟਮੈਂਟ ਦੋ ਜਾਂ ਤਿੰਨ ਵਾਰੀ ਰਿਪੀਟ ਕੀਤੀ ਉਹ ਸਟੇਟਮੈਂਟ। ਸੋ ਆਈ ਡੋਂਟ ਥਿੰਕ ਹੀ ਕੇਅਰਸ। ਆਈ ਥਿੰਕ ਹੀ ਡਜ਼ ਕੇਅਰ ਅਬਾਊਟ ਫਾਈਨੈਂਸ਼ੀਅਲ ਸਿਚੁਏਸ਼ਨ ਆਫ ਹਿਜ਼ ਓਨ ਫਾਈਨੈਂਸ਼ੀਅਲ ਸਿਚੁਏਸ਼ਨ, ਅਤੇ ਉਹਦੀ ਫੈਮਿਲੀ, ਆਪਣੀ ਫੈਮਿਲੀ ਦੀ ਸਿਚੁਏਸ਼ਨ ਵਾਸਤੇ।
ਅਦਰ ਦੈਨ ਦੈਟ ਆਈ ਮੀਨ ਇੱਕ ਵੀ ਪਾਲਿਸੀ ਵੇਖੋ, ਇੱਕ ਵੀ ਅੱਜ ਤੱਕ ਪਾਲਿਸੀ ਵੇਖੋ ਜਿਹਦੇ ਵਿੱਚ ਆਮ ਬੰਦੇ ਦਾ ਬੈਨੀਫਿਟ ਹੁੰਦਾ ਹੈ, ਉਹ ਚਾਹੇ ਬਿਗ ਬਿਊਟੀਫੁਲ ਬਿੱਲ ਹੋਏ ਜਾਂ ਫਿਰ ਉਹ ਤੁਹਾਡੀ ਆਪਣੀ ਹੈਲਥ ਇੰਸ਼ੋਰੈਂਸ ਦਾ ਜਿਹੜਾ ਉਹ ਕੱਟ ਆਫ ਹੋਣ ਜਾਂ ਮੈਡੀਕੇਡ ਦਾ ਘੱਟ ਸਨੈਪ ਹੋਵੇ। ਬਿੱਲ ਦੀ ਕੱਟ ਆਫ ਹੋਣ। ਕਾਮਨ ਮੈਨ ਵਾਸਤੇ ਅੱਜ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਵੀ ਬਿੱਲ ਨਹੀਂ ਆਇਆ। ਇਹ ਤਾਂ ਛੱਡੋ, ਬਾਕੀ ਉਹਨਾਂ ਨੂੰ ਤਾਂ ਛੱਡੋ, ਈਵਨ ਡੈਮੋਕ੍ਰੇਟਸ ਵੱਲੋਂ ਵੀ ਕੋਈ ਬਿੱਲ ਨਹੀਂ ਆਇਆ। ਉਹਨਾਂ ਵੀ ਕੋਈ ਐਸਾ ਬਿੱਲ ਨਹੀਂ ਲਿਆਂਦਾ ਕਿ ਤੁਸੀਂ ਬਿੱਲ ਲੈ ਕੇ ਆਓ ਕਿ ਹਾਂ ਵੀ ਅਸੀਂ ਮਿਨੀਮਮ ਵੇਜ ਜਿਹੜੀ ਆ ਉਹ ਵਧਾਉਣੀ ਹੈ, ਜਾਂ ਦੇयर इज ਨਥਿੰਗ, ਲਿਟਰਲੀ ਨਥਿੰਗ। ਆਈ ਮੀਨ ਰਾਈਟ ਨਾਓ ਸਾਰਾ ਫੋਕਸ ਜਾਂ ਪਿਛਲੇ ਹਫਤੇ ਦਾ ਇੱਥੇ ਚੱਲਦਾ ਪਿਆ ਚਾਈਨਾ ਦੇ ਉੱਤੇ, ਜਾਂ 2 ਮਹੀਨੇ ਹੋ ਗਏ ਨੇ ਆਪਣੇ ਵਾਰ ਤੇ ਚੱਲਦਾ ਪਿਆ। ਅਦਰ ਦੈਨ ਦੈਟ ਆਈ ਡੋਂਟ ਥਿੰਕ ਕਿ ਦੇयर ਇਜ਼ ਐਨੀ ਪੋਜ਼ਿਟਿਵ indication on anywhere in horizon right now. ਆਪਾਂ ਮੈਨੂੰ ਪਤਾ ਟੀ ਬਿਲਸ ਬਾਰੇ ਦੱਸਣਾ ਸੀ, ਪਰ ਆਪਾਂ ਹੁਣ ਅਗਲੀ ਵਾਰੀ ਉਸਦੀ ਜਿਹੜੀ ਉਹ ਗੱਲ ਕਰਾਂਗੇ, ਆਪਣੇ ਜਿਹੜੇ ਦਰਸ਼ਕਾਂ ਸਰੋਤਿਆਂ ਨੂੰ ਦੱਸਾਂਗੇ ਵੀ US ਦੇ ਜਿਹੜੀਆਂ ਟ੍ਰੈਜਰੀ ਸਿਕਿਉਰਿਟੀਜ਼ ਹੁੰਦੀਆਂ ਕੀ ਹੁੰਦੀਆਂ, ਟੀ ਬਿੱਲ ਕੀ, ਟੀ ਨੋਟ ਕੀ, ਟੀ ਬੌਂਡ ਕੀ, ਉਹਨਾਂ ਦਾ ਮਤਲਬ ਆ ਕੀ, ਉਹ ਚੀਜ਼ਾਂ ਹੁੰਦੀਆਂ, ਉਹ ਆਪਾਂ ਨੈਕਸਟ ਟਾਈਮ ਮਾਰਕੀਟ ਪਲਸ ਦੇ ਵਿੱਚ ਜਿਹੜਾ ਉਹ ਦੱਸਾਂਗੇ। ਇਸੇ ਚੀਜ਼ ਨੂੰ ਆਪਾਂ ਥੋੜ੍ਹਾ ਜਿਹਾ ਅੱਗੇ ਕਰਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਵੱਧਦੇ ਹਾਂ। ਨਿਰਮਲ ਮਾਨ ਜੀ, ਸੋ ਇਹ ਜਿਹੜੀ ਹੁਣ ਸਿਚੁਏਸ਼ਨ ਜਿਹੜੀ ਇਹ ਬਣ ਚੁੱਕੀ ਹੈਗੀ ਆ, ਆਮ ਲੋਕਾਂ ਦੇ ਲਈ ਕੀ ਰਾਏ ਆ, ਕੀ ਜਿਹੜਾ ਉਹ ਕਰਨ ਦੀ ਲੋੜ ਆ? ਪੋਲੀਟੀਸ਼ੀਅਨਸ ਤੋਂ ਤਾਂ ਚਲੋ ਆਸਾਂ ਉਮੀਦਾਂ ਬੰਦੇ ਸਾਰੇ ਜਾਣੇ ਹੀ ਰੱਖਣ, ਕੋਈ ਗੱਲ ਨਹੀਂ, ਪਰ ਰਿਐਲਿਟੀ ਹਿਟਸ ਡਿਫਰੈਂਟ, ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ, ਕੀ ਤੁਸੀਂ ਕਹਿਣਾ ਚਾਹੁੰਦੇ? ਆਈ ਥਿੰਕ ਲੋਕਾਂ ਨੂੰ ਆਪਣਾ ਆਪ ਸੋਚਣਾ ਪੈਣਾ ਕਿ ਮਾਰਕੀਟ ਦੇ ਹਿਸਾਬ ਨਾਲ ਥੋੜਾ ਜਿਹਾ ਆਪ ਜਿਹੜੇ ਵੀ ਇਨਵੈਸਟਮੈਂਟਸ ਕਰਨੀਆਂ ਨੇ ਥੋੜਾ ਜਿਹਾ ਆਪਣੇ ਆਪ ਧਿਆਨ ਨਾਲ ਚੱਲਣ। ਖਰਚੇ ਜਿਹੜੇ ਨੇ ਜੇ ਤੁਸੀਂ ਇਨਵੈਸਟਮੈਂਟਸ ਕਰਨੀਆਂ ਨੇ, ਜੇ ਆਪਾਂ ਇਸ ਟਾਈਮ ਕਰੰਟ ਇੰਡਸਟਰੀ ਦੀ ਆਪਾਂ ਗੱਲ ਕਰੀਏ ਤੇ ਜੇ ਐਨਰਜੀ ਇਜ਼ ਅ ਗੁੱਡ, ਸੈਮੀਕੰਡਕਟਰਸ ਕੰਪਨੀ ਜਿਹੜੀਆਂ ਨੇ ਉਹਦੇ 'ਚ ਤੁਸੀਂ ਇਨਵੈਸਟ ਕਰਦੇ ਹੋ ਤੇ ਦੈਟਸ ਅ ਗੁੱਡ। ਜਿਹੜੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ ਇਸ ਟਾਈਮ, AI, even though AI is doing really good, but AI ਥੋੜਾ ਜਿਹਾ ਵੋਲੇਟਾਈਲ ਹੈਗਾ। ਬਾਕੀ ਜਿਹੜੇ ਹਾਈ ਡਿਊਰੇਸ਼ਨ ਬੌਂਡਸ ਨੇ, ਬੌਂਡ ਦੀ ਆਪਾਂ ਅਗਲੇ ਹਫਤੇ ਜਿੱਦਾਂ ਗੱਲ ਕਰਾਂਗੇ, ਬੜੇ ਲੌਂਗ ਟਰਮ ਟ੍ਰੈਜਰੀ ਬੌਂਡਸ ਨੇ, ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕਰੀਏ, ਬਿਕੋਜ਼ ਜੋ ਮਾਰਕੀਟ ਜਿਹੜੀ ਹੈ ਵੋਲੇਟਾਈਲ ਕਰਕੇ। ਬਾਕੀ ਇਨਫਲੇਸ਼ਨ, ਮਨੀ ਸੇਵਿੰਗ ਟਿਪ ਇਸ ਟਾਈਮ ਹੋਵੇ ਵੀ ਕਿੱਥੇ ਡਾਲਰ ਬਚਾ ਸਕਦੇ? ਮਨੀ ਟਿਪ ਇਹੀ ਹੈ ਕਿ ਮਤਲਬ ਹੁਣ ਤੇ ਪ੍ਰੋਬਲਮ ਇਹ ਆ ਚੁੱਕੀ ਹੈ ਰਾਜਕਾਰਨ, ਜੇ ਆਪਾਂ ਦੇਖੀਏ ਕਿ ਓਵਰਆਲ ਜਿਹੜਾ ਬੰਦਾ ਨਾ, ਮੈਜੋਰਿਟੀ ਆਫ ਜਿਹੜਾ ਮਿਡਲ ਕਲਾਸ ਹੈ, ਅਬਵ 60% ਦੇ ਆਰ ਇਨ ਸਮ ਸੌਰਟ ਆਫ ਡੈਟ, ਤੇ ਡੈਟ ਵੱਧਦਾ ਜਾ ਰਿਹਾ। ਆਈ ਐਮ ਇਨ ਦਿਸ ਇੰਡਸਟਰੀ, ਮੈਂ ਬਾਰ-ਬਾਰ ਦੀ ਗੱਲ ਕਰਦਾ, ਮੈਂ ਕਰਨਾ ਚਾਹੁੰਦਾ ਨਹੀਂ, ਤਾਂ ਵੀ ਕਰਨੀ ਪੈਂਦੀ ਹੈ। ਪਰ ਮਨੀ I mean, I don't know ਕੀ ਕੀਤਾ ਜਾ ਸਕਦਾ। there's no really option at this point, ਕਿਉਂਕਿ ਜਿਹੜੇ ਕੋਈ ਗੱਡੀ ਹੁਣ ਕਾਰ ਉਹਨੇ ਤੇਲ ਵੀ ਪਾਉਣਾ, ਜਿਹਦੇ ਘਰ ਦੀ ਪੇਮੈਂਟ ਉਹਨੇ ਪੇਮੈਂਟ ਵੀ ਦੇਣੀ ਹੈ। ਸੋ ਅਨਨੈਸੈਸਰੀ ਖਰਚੇ ਨਾ ਕੀਤੇ ਜਾਣ ਜ਼ਿਆਦੀਆਂ ਘਰਾਂ 'ਚ। ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਥੋੜਾ ਜਿਹਾ ਠਹਿਰ ਜਾਓ, ਬਿਕੋਜ਼ ਆਈ ਥਿੰਕ ਕਿ ਜੋ ਹਾਲਾਤ ਚੱਲਦੇ ਪਏ ਨੇ, ਜੇ ਵਾਕਈ ਰਿਸੈਸ਼ਨ ਆ ਗਈ ਤੇ ਘਰਾਂ ਦੀਆਂ ਕੀਮਤਾਂ, ਓਵਰਆਲ ਰੀਅਲ ਐਸਟੇਟ ਮਾਰਕੀਟ ਜਿਹੜੀ ਆ ਉਹ ਥੱਲੇ ਜਾਣੀ ਹੈ। ਆਈ ਡੋਂਟ ਥਿੰਕ ਇਹ ਲਿਟਰਲੀ ਕ੍ਰੈਸ਼ ਕਰਨੀ ਹੈ, ਬਟ ਇਟਸ ਗੋਇੰਗ ਟੂ ਇੰਪੈਕਟ ਇਸ ਟਾਈਮ ਜਿਹੜੀ ਇਨਵੈਂਟਰੀ ਕਰੈਕਸ਼ਨ ਹੋਊਗੀ। ਐਗਜ਼ੈਕਟਲੀ, ਇਟਸ ਹਾਈਲੀ ਇਨਵੈਂਟਰੀ ਬਹੁਤ ਜ਼ਿਆਦਾ ਵੱਧਦੀ ਪਈ ਹੈ, ਈਵਨ ਡਿਸਪਾਈਟ ਆਫ ਜਿਹੜੇ ਲੋਕੀ ਦੇ ਆਰ ਸਿਟਿੰਗ ਇਨ ਸੱਚ ਅ ਲੋ ਇੰਟਰਸਟ ਰੇਟ। ਤੇ ਬਾਕੀ ਚੀਜ਼ਾਂ ਦੇਖਣ ਵਾਲਾ ਇਹੀ ਹੈ ਕਿ ਓਵਰਆਲ ਗਲੋਬਲ ਸਪਲਾਈ ਚੇਨ ਦਾ ਜਿਹੜਾ ਖਾਸ ਕਰਕੇ ਆਇਲ ਦੀ ਜਿਹੜੀ ਹੋਰ ਜਿਹੜਾ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਰੱਖਣਾ ਪੈਣਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਚਾਈਨਾ ਇਹਦੇ ਬਾਅਦ ਕਿਹੜੇ ਪਾਸੇ ਬਹਿੰਦੀ ਹੈ, ਖਾਸ ਕਰਕੇ ਹੁਣ ਤਾਇਵਾਨ ਦੇ ਮਾਮਲੇ 'ਚ, ਬਿਕੋਜ਼ ਇਸ ਟਾਈਮ ਤਾਇਵਾਨ ਇਜ਼ ਅ ਸਿਟਿੰਗ ਡਕ। ਜੇ ਵਾਕਿਆ ਚਾਈਨਾ ਚਾਹੇ ਤੇ ਦੇ ਕੈਨ ਕ੍ਰੀਏਟ। ਟਰੰਪ ਹੋਣਾ ਨੇ ਬਿਆਨ ਦਿੱਤਾ ਤਾਂ ਹੈਗਾ ਵੀ ਤਾਇਵਾਨ ਵਾਲੇ ਇੰਡੀਪੈਂਡੈਂਸ ਬਾਰੇ ਨਾ ਸੋਚਣ। ਐਗਜ਼ੈਕਟਲੀ, ਕੋਈ ਬਿਆਨ ਤੇ ਆਉਂਦੇ ਰਹਿੰਦੇ ਨੇ, ਪਰ ਐਟਲੀਸਟ ਜਿੰਨਾ ਹੁਣ ਜਿਸ ਸਿਚੁਏਸ਼ਨ ਦੇ ਵਿੱਚ US ਹੈਗਾ, ਯਾਰ ਬਾਕੀ ਓਵਰਆਲ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਹੈਗੀ ਹੈ, ਜੇ ਚਾਹਣ ਉਹ ਐਗਰੈਸਿਵ ਹੋਣਾ, so I think ਕਿ they are in a much better situation, at probably the best. Chinese are the best position in recent history ਜੇ ਉਹਨਾਂ ਨੇ ਐਗਰੈਸਿਵ ਹੋਣਾ ਹੋਏ, ਖਾਸ ਕਰਕੇ ਤਾਇਵਾਨ ਦੇ ਉੱਤੇ। ਸੋ ਜੇ ਉਹ ਵੀ ਹੋ ਗਿਆ ਤਾਂ ਥਿੰਗਸ ਮੇ ਗੈਟ ਈਵਨ ਵਰਸ। ਸੋ ਖਰਚੇ ਜਿਹੜੇ ਨੇ ਉਹ ਆਪਾਂ ਕੰਟਰੋਲ ਕਰੀਏ, ਕੰਪਲਸਿਵ ਬਾਈ ਨਾ ਕਰੀਏ, ਜ਼ਰੂਰਤ ਦੇ ਹਿਸਾਬ ਨਾਲ ਚੱਲੀਏ। ਟਰੈਵਲ ਜੇ ਆਪਾਂ ਖਾਸ ਕਰਕੇ ਇੰਡੀਆ ਤੋਂ ਅਵੋਇਡ ਕਰ ਸਕਦੇ ਹਾਂ ਉਹ ਕਰੀਏ, ਕਿਉਂਕਿ ਇੱਕ ਤਾਂ ਬੜਾ ਮਹਿੰਗਾ ਹੋ ਚੁੱਕਿਆ। ਔਰ ਬਾਕੀ ਜਿੱਦਾਂ ਤੁਸੀਂ ਇੱਕ ਦਿਨ ਖਬਰਾਂ ਕੀਤੀਆਂ ਨੇ ਕਿ ਫਲਾਈਟਾਂ ਵੀ ਘੱਟ ਹੋ ਰਹੀਆਂ ਨੇ, ਤੇ ਬਾਕੀ ਅਨਸਰਟਨਟੀ ਬਹੁਤ ਆ ਪੂਰੇ ਰੀਜਨ ਦੇ ਵਿੱਚ। ਔਰ ਇਨਫੈਕਟ ਇਸ ਟਾਈਮ ਇੰਡੀਆ ਦੇ ਵਿੱਚ ਹਰ ਪਾਸੇ ਤੇਲ ਦੀ, ਗਰਮੀ ਦੀ, ਗੈਸ ਦੀ ਸਾਰੀ ਕਿੱਲਤ ਆਉਂਦੀ ਪਈ ਹੈ।
ਕੱਟ ਔਨ ਯੂਰ ਟਰੈਵਲ, ਸੇਵ ਯੂਰ ਮਨੀ ਐਂਡ ਘਰ ਹੀ ਇੰਜੋਏ ਕਰੋ, ਮੈਂ ਤਾਂ ਇਹੀ ਕਹਾਂਗਾ। ਥੈਂਕ ਯੂ ਨਿਰਮਲ ਜੀ, ਮਿਲਦੇ ਹਾਂ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸਰ, ਥੈਂਕ ਯੂ, ਸਤਿ ਸ਼੍ਰੀ ਅਕਾਲ।